ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਸਰੋਤੇ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪੰਨੂ ਜੀ, ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਉੱਥਰ ਪੁੱਥਰ ਹੋ ਰਹੀ ਆ। ਖਬਰਾਂ ਤੇ ਝਾਤ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰਸ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ ਜੀ। ਟਲੈਰੀ ਟਰੱਕ ਐਂਡ ਟ੍ਰੇਲਰ ਵਾਲੇ ਜੋ ਟਰੱਕ ਰਿਪੇਅਰ ਵੀ ਕਰਦੇ ਨੇ, ਟ੍ਰੇਲਰ ਦੀ ਰਿਪੇਅਰ ਕਰਦੇ ਨੇ ਤੇ ਟਰੱਕ ਵਾਸ਼ ਵੀ ਇਹਨਾਂ ਤੋਂ ਕਰਵਾ ਸਕਦੇ ਹੋ। ਉਹਨਾਂ ਦਾ ਫੋਨ ਨੰਬਰ 5596851260। ਦਲਵਿੰਦਰ ਸਿੰਘ ਤੇ ਪ੍ਰੀਤਮ ਸਿੰਘ ਗਿੱਲ, ਜੱਸੀ ਗਿੱਲ ਪਲੰਬਿੰਗ ਵਾਲੇ ਬੇਕਰਫੀਲਡ ਤੋਂ, ਸੁਰਿੰਦਰ ਸਿੰਘ ਹਰਵਿੰਦਰ ਸਿੰਘ ਸਮਰਾ ਜੁੱਬਾ ਸਿਟੀ ਤੋਂ, ਸਰਬਜੀਤ ਸਿੰਘ ਚੋਕਰ ਟਰਲਿਕ, ਸੁੱਚਾ ਸਿੰਘ ਜੀ ਫਰਜ਼ਨੋ, ਬਹਾਦਰ ਸਿੰਘ ਗਿੱਲ ਪਾਵਲਰ, ਸਤਨਾਮ ਸਿੰਘ ਸ਼ੇਰਗਿੱਲ ਸਲਮਾ ਤੋਂ, ਇਸ਼ਾਨਜੀਤ ਸਿੰਘ ਕਲੋਟ ਜੁੱਬਾ ਸਿਟੀ, ਗੁਰਦੀਪ ਸਿੰਘ ਬਿਰਦੀ ਕਲੋਵਸ, ਖਾਲਸਾ ਇੰਸ਼ੋਰੈਂਸ ਵਾਲੇ ਜੋ ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਉਹਨਾਂ ਦਾ ਫੋਨ ਨੰਬਰ 4082722500। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਤੇ ਜੀ ਫਿਰ ਸਭ ਤੋਂ ਪਹਿਲਾਂ ਆਪਾਂ ਉਹ ਟ੍ਰਿਪਲ ਤਲਾਕ ਵਾਲਾ ਗੱਲ ਕਰਦੇ ਆ। ਕਈ ਦਿਨਾਂ ਦੀ ਇਹ ਗੱਲਬਾਤ ਚੱਲ ਰਹੀ ਆ ਤੇ ਇਹ ਬਿੱਲ ਅੱਜ ਰਾਜ ਸਭਾ 'ਚ ਹਾਜ਼ਰ ਹੋਊਗਾ। ਬਿਲਕੁਲ ਜੀ, ਇਹਦੇ ਕਈ ਜਿਹੜੇ ਦੀ ਪੱਖ ਨੇ। ਹਾਲਾਂਕਿ ਇੱਕ ਜਿਹੜਾ ਇਹਦਾ ਟੈਕਨੀਕਲ ਪੱਖ ਹੈ ਉਹ ਵੀ ਜਿਹੜਾ ਦੀ ਚਰਚਾ ਦੇ ਵਿੱਚ ਹੈ ਕਿ ਜਦੋਂ ਸੁਪਰੀਮ ਕੋਰਟ ਨੇ ਇਹਦੇ ਉੱਤੇ ਪਾਬੰਦੀ ਲਾਤੀ ਸੀ, ਉਹਨੇ ਕਿਹਾ ਨਿਲ ਐਂਡ ਵੋਇਡ ਖਤਮ, ਤੇ ਫਿਰ ਸਰਕਾਰ ਨੂੰ ਇਹਦੀ ਜ਼ਰੂਰਤ ਜਿਹੜੀ ਜੀ ਉਹ ਕਿਉਂ ਪੈ ਗਈ। ਇੱਕ ਜਿਹੜਾ ਮਸਲਾ ਪਿਛਲੇ ਦਿਨਾਂ ਤੋਂ ਇੱਕ ਭਾਰਤੀ ਜਨਤਾ ਪਾਰਟੀ ਦੇ ਆਗੂ ਦੇ ਵੱਲੋਂ ਉਠਾਇਆ ਜਾ ਰਿਹਾ ਕਿ ਮੁਸਲਿਮ ਆਬਾਦੀ ਜਿਹੜੀ ਹੈ ਜੀ ਉਹ ਵੱਧਦੀ ਜਾ ਰਹੀ ਹੈ। ਜੇ ਉਹਦੀ ਆਪਾਂ ਟੈਕਨੀਕਲ ਗੱਲ ਕਰੀਏ ਤਾਂ ਉਨੀ ਉਹ ਆਬਾਦੀ ਨਹੀਂ ਵੱਧ ਰਹੀ ਜੀ, ਜਿੱਡੀ ਵੱਡੀ ਉਹਨੇ ਗੱਲ ਆਖੀ ਆ। ਤੇ ਉਨੀਆਂ ਔਰਤਾਂ ਜਿਹੜੀਆਂ ਦੀ ਉਹ ਟ੍ਰਿਪਲ ਤਲਾਕ ਦਾ ਸ਼ਿਕਾਰ ਨਹੀਂ ਹੋ ਰਹੀਆਂ ਜਿੱਡੀ ਜਿਹੜੀ ਇਹਦੀ ਉਹ ਗੱਲ ਆਖੀ ਜਾ ਰਹੀ ਹੈ। ਪਰ ਸਰਕਾਰ ਜਿਹੜੀ ਹੈ ਜੀ ਉਹ ਇਹਦਾ ਕ੍ਰੈਡਿਟ ਲੈਣਾ ਚਾਹੁੰਦੀ ਆ। ਮੁਸਲਿਮ ਭਾਈਚਾਰੇ ਦੀਆਂ ਔਰਤਾਂ ਜਿਹੜੀਆਂ ਨੇ ਉਹਦੀਆਂ ਵੋਟਾਂ ਦਾ ਜਿਹੜਾ ਜੀ ਉਹ ਕ੍ਰੈਡਿਟ ਲੈਣਾ ਚਾਹੁੰਦੀ ਆ। ਇਸ ਕਰਕੇ ਬੜੀ ਤੇਜ਼ੀ ਦੇ ਨਾਲ ਲੋਕ ਸਭਾ ਵਿੱਚ ਜਿਹੜਾ ਸੀਗਾ ਇਹ ਪਾਸ ਕਰ ਲਿਆ ਗਿਆ ਕਿਉਂਕਿ ਮੈਜੋਰਿਟੀ ਆ ਉੱਥੇ। ਹੁਣ ਇਹ ਟ੍ਰਿਪਲ ਤਲਾਕ ਬਿੱਲ ਜਿਹੜਾ ਮੁਸਲਿਮ ਜਿਹੜੇ ਬੰਦਿਆਂ ਦੇ ਵੱਲੋਂ 3 ਵਾਰੀ ਤਲਾਕ ਬੋਲ ਕੇ ਵਿਆਹ ਤੋੜੇ ਜਾਣ ਵਾਲੀ ਰਵਾਇਤ ਨੂੰ ਅਪਰਾਧ ਬਣਾਉਂਦਾ, ਉਹ ਅੱਜ ਰਾਜ ਸਭਾ ਦੇ ਵਿੱਚ ਆ ਸਕਦਾ ਜੀ। ਔਰ ਇਹਦੇ ਮੱਦੇਨਜ਼ਰ ਕੇਂਦਰ ਸਰਕਾਰ ਨੇ ਕਾਂਗਰਸ ਨੂੰ ਟ੍ਰਿਪਲ ਤਲਾਕ ਬਿੱਲ 'ਚ ਸੋਧਾਂ ਲਈ ਦਬਾਅ ਨਾ ਪਾਉਣ ਦੇ ਵਾਸਤੇ ਬੇਨਤੀ ਕੀਤੀ ਆ। ਔਰ ਇਸ ਬਿੱਲ ਬਾਰੇ ਆਪਣਾ ਸਟੈਂਡ ਸਪਸ਼ਟ ਕਰਨ ਤੋਂ ਪਹਿਲਾਂ ਕਾਂਗਰਸ ਦੇ ਵੱਲੋਂ ਵਿਰੋਧੀ ਧਿਰਾਂ ਦੇ ਨਾਲ ਸਲਾਹ ਮਸ਼ਵਰਾ ਜਿਹੜਾ ਜੀ ਉਹ ਕੀਤਾ ਜਾ ਰਿਹਾ ਹੈ। ਲੋਕ ਸਭਾ ਦੇ ਵੱਲੋਂ ਮੁਸਲਿਮ ਵਿਮਨ ਪ੍ਰੋਟੈਕਸ਼ਨ ਜਿਹੜਾ ਦੀ ਪ੍ਰੋਟੈਕਸ਼ਨ ਆਫ ਰਾਈਟਸ ਐਂਡ ਮੈਰਿਜ ਬਿੱਲ ਨੂੰ ਪਹਿਲਾਂ ਪਾਸ ਕੀਤਾ ਜਾ ਚੁੱਕਿਆ ਔਰ ਰਾਜ ਸਭਾ ਦੇ ਵਿੱਚ ਅੱਜ ਇਹ ਆਊਗਾ। ਸੰਸਦੀ ਮਾਮਲਿਆਂ ਦੇ ਬਾਰੇ ਮੰਤਰੀ ਜਿਹੜੇ ਅਨੰਤ ਕੁਮਾਰ ਨੇ ਉਹ ਕਹਿੰਦੇ ਆ ਕਿ ਸਰਕਾਰ ਚਾਹੁੰਦੀ ਹੈ ਕਿ ਕਾਂਗਰਸ ਆਪਣਾ ਲੋਕ ਸਭਾ ਵਾਲਾ ਸਟੈਂਡ ਬਰਕਰਾਰ ਰੱਖੇ ਤੇ ਇਸ ਬਿੱਲ ਦੇ ਵਿੱਚ ਸੋਧਾਂ ਲਈ ਜ਼ੋਰ ਨਾ ਦੇਵੇ। ਉਹਨਾਂ ਨੇ ਇਹ ਵੀ ਕਿਹਾ ਜੀ ਕਿ ਅਸੀਂ ਲਗਾਤਾਰ ਕਾਂਗਰਸ ਤੇ ਸਣੇ ਬਾਕੀ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਉਹਨਾਂ ਦੇ ਨਾਲ ਗੱਲਬਾਤ ਕਰ ਰਹੇ ਹਾਂ। ਕਾਂਗਰਸ ਨੂੰ ਕਹਿੰਦੇ ਕਿ ਅਸੀਂ ਕਿਹਾ ਕਿ ਉਹਨਾਂ ਨੇ ਲੋਕ ਸਭਾ ਦੇ ਵਿੱਚ ਕਿਸੇ ਸੋਧ ਲਈ ਦਬਾਅ ਨਹੀਂ ਬਣਾਇਆ ਤੇ ਉਹਨੂੰ ਰਾਜ ਸਭਾ ਦੇ ਵਿੱਚ ਵੀ ਇਸ ਤਰ੍ਹਾਂ ਹੀ ਕਰਨਾ ਚਾਹੀਦਾ ਹੈ। ਕਾਂਗਰਸ ਨੇ ਇਸ ਬਿੱਲ ਦੀਆਂ ਖਾਸ ਮੱਦਾਂ 'ਚ ਸੋਧਾਂ ਲਈ ਪ੍ਰਸਤਾਵ ਰੱਖਿਆ ਸੀਗਾ ਪਰ ਉਹਨੇ ਜਿਹੜਾ ਜੀ ਵੋਟਾਂ ਦੇ ਵਾਸਤੇ ਕੋਈ ਦਬਾਅ ਨਹੀਂ ਸੀ ਪਾਇਆ। ਐਕਚੁਅਲੀ ਜਿਹੜੀਆਂ ਸਿਆਸੀ ਪਾਰਟੀਆਂ ਨੇ ਜੀ ਉਹ ਬੜੀਆਂ ਇਹਦੇ ਉੱਤੇ ਜਿਹੜਾ ਸੋਚ ਸਮਝ ਕੇ ਵਿਰੋਧੀ ਧਿਰਾਂ ਜਿਹੜੀਆਂ ਦੀ ਉਹ ਸਟੈਪ ਚੱਕਦੀਆਂ ਨੇ ਕਿਉਂਕਿ ਕੋਈ ਇਹ ਨਹੀਂ ਚਾਹੁੰਦਾ ਕੋਈ ਜਿਹੜੀ ਸਿਆਸੀ ਪਾਰਟੀ ਕਿ ਉਹਦਾ ਵੋਟ ਬੈਂਕ ਜਿਹੜਾ ਜੀ ਉਹਨੂੰ ਕਿਸੇ ਕਿਸਮ ਦੇ ਨਾਲ ਖੋਰਾ ਲੱਗੇ। ਕਿਉਂਕਿ ਜੇ ਇਹਦਾ ਵਿਰੋਧ ਕਰਦੀ ਹੈ ਕੋਈ ਵਿਰੋਧੀ ਪਾਰਟੀ ਤੇ ਨਿਰਸੰਦੇਹ ਜਿਹੜੀ ਮੁਸਲਿਮ ਔਰਤ ਵੋਟ ਹੈ ਉਹ ਉਹਦੇ ਤੋਂ ਘੱਟ ਸਕਦੀ ਹੈ। ਜੇ ਇਹਨੂੰ ਬਿਲਕੁਲ ਹੂਬਹੂ ਜਿਹੜਾ ਜੀ ਉਹ ਮੰਨਦੀ ਆ ਉਹ ਸੋਧਾਂ ਦੇ ਵਾਸਤੇ ਜਿਹੜਾ ਜੀ ਉਹ ਰੌਲਾ ਨਹੀਂ ਪਾਉਂਦੀ ਤਾਂ ਉਹਦੇ ਨਾਲ ਜਿਹੜਾ ਮੇਲ ਜਿਹੜਾ ਬੈਂਕ ਹੈ ਮੁਸਲਿਮ ਵੋਟ ਬੈਂਕ ਉਹ ਉਹਦੇ ਉੱਤੇ ਵੀ ਜਿਹੜਾ ਜੀ ਉਹ ਖੋਰਾ ਲੱਗ ਸਕਦਾ ਹੈ। ਭਾਰਤੀ ਜਨਤਾ ਪਾਰਟੀ ਜਿਹਦੇ ਕੋਲੇ ਮੁਸਲਿਮ ਵੋਟ ਬੈਂਕ ਨਹੀਂ ਹੈ ਇੱਕ ਕਿਸਮ ਦੇ ਨਾਲ, ਹਾਂ ਉਹਦੇ ਕੋਲੇ ਕੁਝ ਆਗੂ ਚਿਹਰੇ ਜਿਹੜੇ ਉਹਨੇ ਜ਼ਰੂਰ ਛੱਡੇ ਹੋਏ ਨੇ, ਉਹਨੂੰ ਇਹਦੇ ਨਾਲ ਕੋਈ ਬਹੁਤਾ ਫਰਕ ਨਹੀਂ ਪੈਂਦਾ। ਉਹਨੂੰ ਲੱਗਦਾ ਕਿ ਮੁਸਲਿਮ ਔਰਤਾਂ ਜਿਹੜੀਆਂ ਦੀ ਉਹ ਟਰਨ ਹੋ ਸਕਦੀਆਂ ਨੇ। ਸੋ ਇਹ ਵੋਟ ਬੈਂਕ ਦੀ ਰਾਜਨੀਤੀ ਹੈ। ਹਾਂ ਇਹਦੇ ਵਿੱਚ ਕੁਝ ਚੀਜ਼ਾਂ ਇਸ ਤਰ੍ਹਾਂ ਦੀਆਂ ਜ਼ਰੂਰ ਹੈਗੀਆਂ ਨੇ ਕਿ ਮੰਨ ਲਓ ਜੇ ਕਿਸੇ ਨੇ ਟ੍ਰਿਪਲ ਤਲਾਕ ਜਿਹੜਾ ਜੀ ਉਹ ਕਿਹਾ ਉਹਦੇ ਉੱਤੇ ਮਾਮਲਾ ਦਰਜ ਹੋ ਜਾਊਗਾ ਔਰ ਜਿਹੜੀ ਔਰਤ ਹੈ ਉਹ ਉਹਦੇ ਕੋਲੋਂ ਮੁਆਵਜ਼ੇ ਦੀ ਮੰਗ ਕਰ ਸਕਦੀ ਹੈ ਉਹਨੂੰ ਤੇ ਉਹਦੇ ਬੱਚੇ ਨੂੰ। ਅੱਛਾ ਜਿਹੜਾ ਬੰਦਾ ਜੀ ਉਹਨੂੰ ਕਹਿੰਦਾ ਜੀ ਕਾਨੂੰਨ ਇਹ ਕਹਿੰਦਾ ਨਵਾਂ ਜਿਹੜਾ ਆ ਰਿਹਾ ਕਿ ਉਹਨੂੰ ਚੁੱਕ ਕੇ ਅੰਦਰ ਦੇ ਦਿਓ, ਉਸ ਤੋਂ ਬਾਅਦ ਉਹਨੂੰ ਜਿਹੜਾ ਜੀ 3 ਸਾਲ ਦੀ ਸਜ਼ਾ ਹੋ ਸਕਦੀ ਹੈ। ਜੇ ਬੰਦੇ ਨੂੰ 3 ਸਾਲ ਦੀ ਸਜ਼ਾ ਹੋ ਗਈ, ਜੇਲ੍ਹ ਦੇ ਅੰਦਰ ਉਹ ਚਲੇ ਗਿਆ ਤੇ ਉਹ ਔਰਤ ਦਾ ਤੇ ਉਹਨਾਂ ਬੱਚਿਆਂ ਦਾ ਜਿਹੜਾ ਮੁਆਵਜ਼ੇ ਦੀ ਜਿਹੜੀ ਗੱਲ ਕੀਤੀ ਜਾ ਰਹੀ ਉਹ ਕਿੱਥੋਂ ਦਊਗਾ ਜੀ?
ਜੇਲ੍ਹ ਦੇ ਵਿੱਚ ਕਿਹੜੀ ਉਹ ਕਮਾਈ ਕਰੂਗਾ ਜਿਹਦੀ ਜਿਹੜੀ ਕਮਾਈ ਨੂੰ ਲੈ ਕੇ ਉਹ ਇਹਨਾਂ ਨੂੰ ਜਿਹੜਾ ਜੀ ਦੇਊਗਾ, ਉਹਨਾਂ ਨੂੰ ਫੀਡ ਕਰੂਗਾ ਜਾਂ ਉਹਨਾਂ ਦੇ ਰਹਿਣ ਸਹਿਣ ਦੀ ਜਿਹੜੀ ਜ਼ਿੰਮੇਵਾਰੀ ਹੈ ਜੀ ਉਹ ਚੁੱਕੂਗਾ। ਇਹ ਬੜੀ ਅਜੀਬੋ ਗਰੀਬ ਜੀ ਮੱਤ ਇਹਦੇ ਵਿੱਚ ਜਿਹੜੀ ਜੀ ਉਹ ਸ਼ਾਮਲ ਕਰਤੀ ਗਈ। ਜਾਂ ਤਾਂ ਤੁਸੀਂ ਇਹ ਕਰੋ ਕਿ ਉਹਨੂੰ ਜਿਹੜਾ ਜੀ ਸਜ਼ਾ ਦੇ ਤੌਰ ਦੇ ਉੱਤੇ ਤੁਸੀਂ ਲਾ ਦਿਓ ਕਿ ਉਹ ਉਹਦੀ ਦੇਖ ਰੇਖ ਦੇ ਵਾਸਤੇ ਪੈਸੇ ਜਮ੍ਹਾਂ ਕਰਾਊਗਾ, ਪਰ ਜੇ ਉਹਨੂੰ ਤੁਸੀਂ ਅੰਦਰ ਹੀ ਦੇਤਾ 3 ਸਾਲ ਦੀ ਸਜ਼ਾ ਜਿਹੜੀ ਉਹ ਦੇਤੀ, ਫਿਰ ਉਹ ਕਿੱਥੋਂ ਉਹਨਾਂ ਦੀ ਦੇਖ ਰੇਖ ਕਰੂਗਾ। ਜੀ ਬਿਲਕੁਲ। ਦੇਖੋ ਵੈਸੇ ਬਣਦਾ ਵੀ ਕੀ ਆ ਜੇ। ਤੇ ਅੱਗੇ ਆਪਾਂ ਇੱਕ ਬਜ਼ੁਰਗ ਦੀ ਜੇ ਗੱਲ ਕਰਦੇ ਹਾਂ, ਉਸਦੀ ਪੁਲਿਸ ਹਿਰਾਸਤ ਦੇ ਵਿੱਚ ਮੌਤ ਹੋ ਗਈ, ਪਰ ਪਿੱਛੇ ਜੇ ਹੋਰ ਵੀ ਮੌਤਾਂ ਹੋਈਆਂ ਪੁਲਿਸ ਹਿਰਾਸਤ ਵਿੱਚ। ਬਿਲਕੁਲ ਜੀ, ਜਿਹੜੀ ਪੁਲਿਸ ਦਾ ਧੱਕਾ ਜੀ ਉਹ ਚੱਲਦਾ ਰਹਿੰਦਾ, ਕਿਸੇ ਨਾ ਕਿਸੇ ਰੂਪ ਦੇ ਵਿੱਚ ਸਾਹਮਣੇ ਆਉਂਦਾ ਰਹਿੰਦਾ। ਹੁਣ ਫਿਰ ਇਹ ਆਇਆ ਜੀ, ਇਹ ਪਾਤੜਾਂ ਦੇ ਨੇੜੇ ਪੈਂਦਾ ਜੀ ਇੱਕ ਪਿੰਡ ਧਰਮਸ਼ਾਲਾ, ਉਹਦੇ ਵਿੱਚ 70 ਸਾਲਾ ਇੱਕ ਬੰਦਾ ਸੀਗਾ ਜਿਹਨੂੰ ਇੱਥੇ ਥਾਣਾ ਘੱਗਾ ਪੈਂਦਾ ਜੀ, ਥਾਣੇ ਘੱਗੇ ਦੀ ਪੁਲਿਸ ਨੇ ਹਿਰਾਸਤ ਦੇ ਵਿੱਚ ਜਿਹੜਾ ਜੀ ਉਹ ਲੈ ਲਿਆ। ਇਹ ਕਿਹਾ ਗਿਆ ਜੀ ਕਿ ਇਹ ਭੁੱਕੀ ਵੇਚਣ ਦਾ ਕੰਮ ਕਰਦਾ, ਔਰ ਭੁੱਕੀ ਵੇਚਣ ਦੇ ਦੋਸ਼ ਦੇ ਤਹਿਤ ਇਹਨੂੰ ਹਿਰਾਸਤ ਦੇ ਵਿੱਚ ਲਿਆ ਗਿਆ। ਇਹ ਵੀ ਕਿਹਾ ਗਿਆ ਜੀ ਕਿ ਉੱਥੇ ਜਦੋਂ ਬਿਨਾਂ ਵਰਦੀ ਤੋਂ ਪੁਲਿਸ ਜਿਹੜੀ ਆਈ, ਉਹਦਾ ਵਿਰੋਧ ਵੀ ਕੁਝ ਲੋਕਾਂ ਨੇ ਕੀਤਾ ਇਸ ਬਜ਼ੁਰਗ ਨੂੰ ਅਰੈਸਟ ਕਰਨ ਦੇ ਵਾਸਤੇ, ਪਰ ਉਹ ਮੰਨੇ ਨਹੀਂ। ਉਹਨੂੰ ਚੁੱਕ ਕੇ ਗੱਡੀ ਦੇ ਵਿੱਚ ਜਿਹੜਾ ਜੀ ਉਹ ਸੁੱਟ ਲਿਆ ਗਿਆ, ਔਰ ਇਹ ਕਿਹਾ ਗਿਆ ਕਿ ਉਹਦੀ ਜਾਂ ਤਾਂ ਉੱਥੇ ਹੀ ਕੁੱਟਮਾਰ ਕੁਛ ਥਾਂ ਵੱਜ ਗਈ, ਜਾਂ ਫਿਰ ਰਸਤੇ ਦੇ ਵਿੱਚ ਜਿਹੜੀ ਆ ਜੀ ਉਹਦੇ ਥਾਂ ਵੱਜੀ ਕਿ ਉਸ ਬਜ਼ੁਰਗ ਦੀ ਡੈਥ ਹੋ ਗਈ। ਪੁਲਿਸ ਨੇ ਜਿਹੜਾ ਸੀਗਾ ਜੀ ਇਹ ਬਜ਼ੁਰਗ ਨੂੰ ਲਿਆ ਕੇ ਛੱਡਤਾ, ਗੱਡੀ ਵੀ ਉੱਥੇ ਹੀ ਛੱਡ ਕੇ ਜਿਹੜੇ ਪੁਲਿਸ ਵਾਲੇ ਸੀਗੇ ਜੀ ਉਹ ਟਿੱਪ ਗਏ। ਤੇ ਜਿਹੜੇ ਲੋਕ ਸੀਗੇ ਜੀ ਉਹਨਾਂ ਨੇ ਇਹ ਲਾਸ਼ ਵਾਲੀ ਗੱਡੀ ਜਿਹੜੀ ਸੀ ਇੱਥੇ ਪਟਿਆਲਾ ਪਾਤਣਾ ਸੜਕ ਜਿਹੜੀ ਹੈ ਜੀ ਉਹਦੇ ਉੱਤੇ ਲਿਆ ਕੇ ਖੜੀ ਕਰਤੀ ਤੇ ਸੜਕ ਰੋਕ ਲਈ। ਪੁਲਿਸ ਨੇ ਬਥੇਰੀ ਕੋਸ਼ਿਸ਼ ਜਿਹੜੀ ਸੀ ਉਹ ਕੀਤੀ ਪਹਿਲਾਂ ਕਿ ਇਹਨਾਂ ਨੂੰ ਕਿਸੇ ਤਰੀਕੇ ਦੇ ਨਾਲ ਖਦੇੜਿਆ ਜਾ ਸਕੇ, ਲੋਕ ਨਾ ਮੰਨੇ, ਔਰ ਲੋਕਾਂ ਨੇ ਜਿਹੜਾ ਸੀਗਾ ਜੀ ਪੁਲਿਸ ਦੀ ਇੱਕ ਸਰਕਾਰੀ ਗੱਡੀ ਵੀ ਜਿਹੜੀ ਉਹ ਪਲਟਾ ਦਿੱਤੀ ਤੇ ਜਿਹੜੇ ਇੱਕ ਗੱਡੀ ਦੇ ਸ਼ੀਸ਼ੇ ਉਹ ਭੰਨ ਦਿੱਤੇ। ਬਾਅਦ ਦੇ ਵਿੱਚ ਦੇਰ ਸ਼ਾਮ ਜਿਹੜਾ ਸੀਗਾ ਜੀ ਜਿਹੜੇ ਪੁਲਿਸ ਵਾਲੇ ਇਹਨੂੰ ਚੁੱਕਿਆ, ਜਿਨ੍ਹਾਂ ਨੇ ਇਸ ਬਜ਼ੁਰਗ ਨੂੰ ਉਹਨਾਂ ਦੇ ਉੱਤੇ ਮਾਮਲਾ ਦਰਜ ਕੀਤਾ ਗਿਆ, ਤਾਂ ਜਾ ਕੇ ਜਿਹੜਾ ਸੀ ਇਹਨਾਂ ਪ੍ਰਦਰਸ਼ਨਕਾਰੀਆਂ ਨੇ ਧਰਨਾ ਉਹ ਚੁੱਕਿਆ। ਬਜ਼ੁਰਗ ਦੀ ਲਾਸ਼ ਜਿਹੜੀ ਹੈ ਜੀ ਉਹ ਪੋਸਟਮਾਰਟਮ ਦੀ ਸਮਾਣਾ ਭੇਜੀ ਗਈ। ਅੱਜ ਇਹਦਾ ਜਿਹੜਾ ਜੀ ਉਹ ਸੰਸਕਾਰ ਕੀਤਾ ਜਾਊਗਾ, ਔਰ ਇਹ ਕਿਹਾ ਗਿਆ ਜੀ ਕਿ ਜਿਹੜੇ ਪੁਲਿਸ ਵਾਲੇ ਨੇ ਉਹਦੇ ਵਿੱਚ ਗੁਰਮੇਲ ਸਿੰਘ, ਭੋਲਾ ਸਿੰਘ, ਜਸਵਿੰਦਰ ਸਿੰਘ ਜਿਹੜਾ ਜੀ ਸਣੇ ਕੋ 5 ਜਾਣਿਆਂ ਦੇ ਖਿਲਾਫ ਕੇਸ ਦਰਜ ਕਰ ਲਿਆ ਗਿਆ, ਤਾਂ ਲੋਕ ਜਿਹੜੇ ਆ ਜੀ ਉਹ ਉੱਠਿਆ। ਸੋ ਇਸ ਤਰ੍ਹਾਂ ਦਾ ਧੱਕਾ ਜਿਹੜਾ ਜੀ ਉਹ ਪੁਲਿਸ ਦੇ ਵੱਲੋਂ ਨਿਰੰਤਰ ਜਾਰੀ ਹੈ, ਕਿਸੇ ਨਾ ਕਿਸੇ ਰੂਪ ਦੇ ਵਿੱਚ ਉਹ ਸਾਹਮਣੇ ਆਉਂਦਾ ਹੀ ਰਹਿੰਦਾ ਜੀ। ਜੀ ਬਿਲਕੁਲ, ਆਏ ਦਿਨ ਕੁਛ ਨਾ ਕੁਛ ਨਵਾਂ ਹੁੰਦਾ। ਤੇ ਅੱਗੇ ਆਪਾਂ ਸੁਖਪਾਲ ਖਹਿਰਾ ਦੀ ਗੱਲ ਕਰੀਏ ਤੇ ਉਸਨੇ ਨਿਰੰਗ ਕਮਿਸ਼ਨ ਤੇ ਸਵਾਲ ਉਠਾਏ ਖੱਡਾਂ ਦੇ ਮਾਮਲੇ 'ਚ। ਐਕਚੁਅਲੀ ਰੇਤੇ ਵਾਲੇ ਮਾਮਲੇ ਨੂੰ ਸੁਖਪਾਲ ਸਿੰਘ ਖਹਿਰਾ ਹੋਰਾਂ ਨੇ ਹੀ ਉਠਾਇਆ ਸੀਗਾ ਜੀ ਜਦੋਂ ਇਹ ਸਰਕਾਰ ਬਣੀ ਆ ਤੇ ਖੱਡਾਂ ਦੀ ਨਿਲਾਮੀ ਜਿਹੜੀ ਆ ਜੀ ਉਹ ਹੋਈ ਆ, ਔਰ ਇਹਦੇ ਵਿੱਚ ਜਿਹੜੇ ਰਾਣਾ ਗੁਰਜੀਤ ਸਿੰਘ ਨੇ ਉਹਨਾਂ ਦੇ ਇੱਕ ਰਸੋਈਏ ਨੂੰ ਜਦੋਂ ਖੱਡਾਂ ਜਿਹੜੀਆਂ ਜੀ ਉਹ ਦੇ ਦਿੱਤੀਆਂ ਗਈਆਂ ਤੇ ਇਹ ਮਾਮਲਾ ਜਿਹੜਾ ਜੀ ਉਹ ਕਾਫੀ ਭਖਿਆ ਸੀਗਾ। ਤੇ ਉਦੋਂ ਮੁੱਖ ਮੰਤਰੀ ਹੋਰਾਂ ਨੇ ਇੱਕ ਕਮਿਸ਼ਨ ਜਿਹੜਾ ਜੀ ਸਾਬਕਾ ਜਸਟਿਸ ਨਾਰੰਗ ਜਿਹੜੇ ਨੇ ਉਹਨਾਂ ਦਾ ਬਣਾਤਾ। ਨਾਰੰਗ ਕਮਿਸ਼ਨ ਨੇ ਰਿਪੋਰਟ ਜਿਹੜੀ ਉਹ ਦਿੱਤੀ, ਉਹਦੇ ਵਿੱਚ ਉਹਨਾਂ ਨੇ ਕਲੀਨ ਚਿੱਟ ਜਿਹੜੀ ਜੀ ਉਹ ਦੇ ਦਿੱਤੀ ਰਾਣਾ ਗੁਰਜੀਤ ਸਿੰਘ ਹੋਰਾਂ ਨੂੰ। ਇਹ ਕਿਹਾ ਕਿ ਸਰਕਾਰ ਨੂੰ ਇਹਦੇ ਨਾਲ ਕੋਈ ਘਾਟਾ ਨਹੀਂ ਪਿਆ। ਹੁਣ ਇੱਕ ਵਾਰੀ ਫੇਰ ਤੱਥਾਂ ਦੇ ਸਹਿਤ ਜਿਹੜੀ ਹੈ ਜੀ ਉਹ ਸਬੂਤ ਦੇ ਤਹਿਤ ਮੀਡੀਆ ਦੇ ਸਾਹਮਣੇ ਜਿਹੜੀ ਜੀ ਪੇਸ਼ ਕੀਤਾ ਸਾਰਾ ਕੁਛ ਸੁਖਪਾਲ ਸਿੰਘ ਖਹਿਰਾ ਹੋਰਾਂ ਨੇ। ਉਹਨਾਂ ਨੇ ਜਸਟਿਸ ਨਾਰੰਗ ਹੋਰਾਂ ਨੂੰ ਇੱਕ ਖੁੱਲੀ ਚਿੱਠੀ ਲਿਖੀ ਆ, ਉਹਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਆ ਕਿ ਉਹਨਾਂ ਦੇ ਕਮਿਸ਼ਨ ਦੇ ਵੱਲੋਂ ਸਬੂਤਾਂ ਦੀ ਅਣਦੇਖੀ ਕੀਤੀ ਗਈ ਆ, ਜਿਹਦੇ ਤੋਂ ਇਹ ਪਤਾ ਲੱਗਦਾ ਹੈ ਕਿ ਨਾਰੰਗ ਕਮਿਸ਼ਨ ਦੀ ਜਾਂਚ ਨਾ ਸਿਰਫ ਇੱਕ ਗਲਤ ਸੀ, ਔਰ ਉਹਨਾਂ ਨੇ ਕਿਹਾ ਕਿ ਇਹ ਪੂਰੀ ਤਰੀਕੇ ਦੇ ਨਾਲ ਧੋਖਾਧੜੀ ਤੇ ਧੋਖੇਬਾਜ਼ੀ ਦੇ ਉੱਤੇ ਆਧਾਰਿਤ ਸੀ। ਉਹਨਾਂ ਨੇ ਇਹ ਵੀ ਕਿਹਾ ਕਿ ਕਾਰਪੋਰੇਟ ਮਾਮਲਿਆਂ ਦਾ ਰਿਕਾਰਡ ਅੱਜ ਵੀ ਇਹੀ ਦੱਸਦਾ ਹੈ ਕਿ ਅਮਿਤ ਬਹਾਦਰ ਜਿਹੜਾ ਉਹਦਾ ਰਸੋਈਆ ਸੀ ਰਾਣਾ ਗੁਰਜੀਤ ਸਿੰਘ ਹੋਰਾਂ ਦਾ, ਉਹਨਾਂ ਦੀ ਕੰਪਨੀ ਦੇ ਵਿੱਚ ਡਾਇਰੈਕਟਰ ਹੈ ਜਿਹੜਾ ਕਿ ਮੰਤਰੀ ਦੇ ਦਫ਼ਤਰ ਤੇ ਰਜਿਸਟਰਡ ਹੋਈ ਆ। ਔਰ ਉਹਨਾਂ ਨੇ ਕਿਹਾ ਕਿ ਉਹ ਕਥਿਤ ਦਾਗੀ ਮੰਤਰੀ ਜਿਹੜੇ ਨੇ ਜੀ ਉਹਨਾਂ ਦਾ ਮੋਹਰੀ ਸੀਗਾ, ਪਰ ਨਾਰੰਗ ਕਮਿਸ਼ਨ ਨੇ ਇਸ ਸੱਚਾਈ ਨੂੰ ਬਿਲਕੁਲ ਨਜ਼ਰ ਅੰਦਾਜ਼ ਕੀਤਾ। ਸੁਖਪਾਲ ਸਿੰਘ ਖਹਿਰਾ ਉਹਨਾਂ ਨੇ ਵੀ ਦੋਸ਼ ਲਾਇਆ ਕਿ ਨਾਰੰਗ ਕਮਿਸ਼ਨ ਨੇ ਜਾਣ ਬੁੱਝ ਕੇ ਇਸ ਤੱਥ ਨੂੰ ਨਜ਼ਰ ਅੰਦਾਜ਼ ਕੀਤਾ, ਜਿਹਦੇ ਵਿੱਚ ਗੁਰਿੰਦਰ ਸਿੰਘ ਜਿਹੜਾ ਜੀ ਭਾਪਾ ਜਿਹੜਾ ਪਿਛਲੇ ਦਿਨੀ ਅਰੈਸਟ ਹੋਇਆ, ਉਹਦੇ ਵੱਲੋਂ 5 ਕਰੋੜ ਰੁਪਏ ਸਾਹਿਲ ਸਿੰਗਲਾ ਦੇ ਭਤੀਜੇ ਦੇ ਖਾਤੇ ਦੇ ਵਿੱਚ ਟ੍ਰਾਂਸਫਰ ਕੀਤੇ ਗਏ ਸੀ, ਜਿਹਦੇ ਬਦਲੇ ਇਹ ਪੈਸਾ ਮੈਸਰਜ਼ ਰਾਜਵੀਰ ਐਂਟਰਪ੍ਰਾਈਜ਼ਸ ਦੇ ਖਾਤੇ ਦੇ ਵਿੱਚ ਬੋਲੀ ਲਈ ਤਬਦੀਲ ਕੀਤਾ ਗਿਆ ਸੀਗਾ। ਉਹਨਾਂ ਨੇ ਇਹ ਵੀ ਕਿਹਾ ਕਿ ਨਾਰੰਗ ਹੋਰਾਂ ਨੇ ਕਦੇ ਵੀ ਜਤਨ ਗਰਗ ਤੋਂ ਇਹਦੇ ਬਾਰੇ ਪੁੱਛਗਿੱਛ ਨਹੀਂ ਕੀਤੀ,
ਉਹਨਾਂ ਇਹ ਦੋਸ਼ ਵੀ ਲਾਇਆ ਕਿ ਜਸਟਿਸ ਨਾਰੰਗ ਨੇ ਜੇ ਸਹੀ ਤਰੀਕੇ ਦੇ ਨਾਲ ਮਾਮਲੇ ਦੀ ਜਾਂਚ ਕੀਤੀ ਗਈ ਹੁੰਦੀ ਤਾਂ ਉਹਨਾਂ ਨੂੰ ਦਾਗੀ ਕੰਟਰੈਕਟਰ ਗੁਰਿੰਦਰ ਸਿੰਘ ਤੇ ਰਾਣਾ ਗੁਰਜੀਤ ਸਿੰਘ ਹੋਰਾਂ ਦੇ ਵਿਚਾਲੇ ਸਬੰਧ ਜਿਹੜਾ ਉਹ ਜ਼ਰੂਰ ਮਿਲ ਜਾਣਾ ਸੀ। ਸੁਖਪਾਲ ਸਿੰਘ ਖਹਿਰਾ ਹੋਰਾਂ ਨੇ ਵੀ ਮੰਗ ਕੀਤੀ ਕਿ ਇਹ ਜਿਹੜਾ ਜੀ ਜਸਟਿਸ ਨਾਰੰਗ ਜਿਹੜਾ ਕਮਿਸ਼ਨ ਹੈ ਜੀ ਉਹਦੀ ਰਿਪੋਰਟ ਕੰਪਲੀਟ ਰੱਦ ਕੀਤੀ ਜਾਣੀ ਚਾਹੀਦੀ ਆ ਤੇ ਜਿੰਨੇ ਪੈਸੇ ਉਹਨਾਂ ਨੇ ਇਸ ਜਾਂਚ ਦੇ ਉੱਤੇ ਖਰਚੇ ਆ ਉਹ ਜਸਟਿਸ ਨਾਰੰਗ ਹੋਰਾਂ ਤੋਂ ਵਾਪਸ ਲਏ ਜਾਣੇ ਚਾਹੀਦੇ ਆ ਜੀ। ਇਹਦੇ ਉੱਤੇ ਜਿਹੜਾ ਜੀ ਅਜੇ ਬਹੁਤ ਵੱਡਾ ਪ੍ਰਤੀਕਰਮ ਤਾਂ ਬੇਸ਼ੱਕ ਕਾਂਗਰਸ ਦੇ ਵੱਲੋਂ ਨਹੀਂ ਆਇਆ, ਪਰ ਕਾਂਗਰਸ ਦੇ MLA ਰਾਜਕੁਮਾਰ ਵੇਰਕਾ ਹੋਰਾਂ ਨੇ ਇੰਨਾ ਜ਼ਰੂਰ ਕਿਹਾ ਜੀ ਕਿ ਪਹਿਲਾਂ ਸੁਖਪਾਲ ਸਿੰਘ ਖਹਿਰਾ ਹੋਰੀ ਜਿਹੜਾ ਜੀ ਉਹ ਆਪਣੇ ਉੱਤੇ ਲੱਗੇ ਦੋਸ਼ਾਂ ਦੇ ਬਾਰੇ ਚ ਕਲੀਨ ਚਿੱਟ ਲੈ ਲੈਣ, ਉਸ ਤੋਂ ਬਾਅਦ ਇਹ ਗੱਲ ਕਰਨ। ਪਰ ਜਿਹੜੇ ਸਬੂਤ ਸੁਖਪਾਲ ਸਿੰਘ ਖਹਿਰਾ ਹੋਰਾਂ ਨੇ ਪੇਸ਼ ਕੀਤੇ ਆ, ਜਿਹੜੇ ਕਾਗਜ਼ ਜਿਹੜੇ ਜੀ ਉਹ ਪੇਸ਼ ਕੀਤੇ ਆ, ਇਹਦਾ ਕੋਈ ਜਵਾਬ ਹੈ ਨਹੀਂ ਹੈ ਕਿਸੇ ਜੀ। ਬਿਲਕੁਲ ਮੈਨੂੰ ਇਹ ਨਹੀਂ ਸਮਝ ਲੱਗੀ ਕਿ ਉਹ ਕਿਉਂ ਕਹਿੰਦੇ ਆ ਵੀ ਪਹਿਲਾਂ ਆਪਣੇ ਕੇਸ ਆ ਜਿਹੜੇ ਉਹ ਕਲੀਅਰ ਕਰ ਲਓ, ਉਹਨਾਂ ਚਿਰ ਇਹ ਕੁਛ ਹੋਰ ਕਰ ਲੈਣਗੇ। ਤੇ ਅੱਗੇ ਅੱਜ ਆਪਾਂ ਗੱਲ ਕਰਦੇ ਆ ਕਿ ਦਲਿਤਾਂ ਤੇ ਮਰਾਠਿਆਂ ਦੇ ਵਿਚਕਾਰ ਜਿਹੜੀ ਜੰਗ ਜੇ ਚੱਲ ਰਹੀ ਆ, ਇਹਨਾਂ ਦੇ ਖਿੱਚੋਤਾਣ ਬਹੁਤ ਆ ਤੇ ਇਸ ਕਰਕੇ ਮਹਾਰਾਸ਼ਟਰ ਬੰਦ। ਐਕਚੁਅਲੀ ਦੀ ਜੇ ਇਹਦੀ ਬੈਕਗਰਾਊਂਡ ਦੇ ਉੱਤੇ ਜਾਈਏ ਕਿ ਇਹ ਹੋਇਆ ਕੀ ਆ, ਹੁਣ ਕੀ ਹੋਇਆ ਜੀ। ਇਹ ਇੱਕ ਪੁਣੇ ਦੇ ਨੇੜੇ ਪਿੰਡ ਪੈਂਦਾ ਜੀ ਕੋਰੇਗਾਂਵ, ਭੀਮਾ ਕੋਰੇਗਾਂਵ। ਇੱਥੇ 220 ਵਰ੍ਹੇਗੰਢ ਸੀਗੀ ਜੀ ਮਨਾਈ ਜਾਣੀ ਔਰ ਸਮੁੱਚੇ ਮੁਲਕ ਭਰ ਦੇ ਵਿੱਚੋਂ ਇੱਥੇ ਜਿਹੜਾ ਦਲਿਤ ਭਾਈਚਾਰਾ ਜੀ ਉਹ ਪਹੁੰਚਿਆ, ਕੋਈ ਜਿਹਦੀ ਗਿਣਤੀ 2 ਲੱਖ ਦੇ ਕਰੀਬ ਜਿਹੜੀ ਹੈ ਜੀ ਉਹ ਦੱਸੀ ਜਾਂਦੀ ਆ। ਔਰ ਇੱਥੇ ਅੰਗਰੇਜ਼ਾਂ ਦੇ ਸਮੇਂ ਦੇ ਉੱਤੇ ਇਹਦੀ ਜਿਹੜੀ ਬੈਕਗਰਾਊਂਡ ਹੈ ਜੀ ਉਹ ਇਹ ਆ ਕਿ ਅੰਗਰੇਜ਼ਾਂ ਦੇ ਟਾਈਮ ਦੇ ਉੱਤੇ ਅੰਗਰੇਜ਼ਾਂ ਤੇ ਜਿਹੜਾ ਦੀ ਇੱਕ ਇਹਨਾਂ ਦਾ ਹੋਇਆ ਜੀ ਰਾਜਾ, ਉਹਦੇ ਵਿਚਾਲੇ ਉਹਨਾਂ ਦੀ ਜਿਹੜੀ ਹੈ ਜੀ ਜੰਗ ਹੋਈ ਸੀਗੀ, ਜਿਹਦੇ ਉੱਤੇ ਪਿਛਲੇ ਦਿਨੀ ਇੱਕ ਐਕਚੁਅਲੀ ਫਿਲਮ ਵੀ ਉਹਦੇ ਰਾਜੇ ਦੇ ਉੱਤੇ ਜਿਹੜੀ ਆ ਉਹ ਬਣੀ ਸੀਗੀ। ਇਹ ਜੰਗ ਜਦੋਂ ਹੋਈ, ਅੰਗਰੇਜ਼ਾਂ ਨੇ ਜੰਗ ਜਿੱਤੀ, ਇਹਦੇ ਵਿੱਚ ਜਿਹੜਾ ਦਲਿਤ ਭਾਈਚਾਰਾ ਸੀਗਾ ਉਹਨੇ ਅੰਗਰੇਜ਼ਾਂ ਦਾ ਸਾਥ ਦਿੱਤਾ ਸੀ। ਉਹਨਾਂ ਨੇ ਇਸ ਜੰਗ ਦੀ ਜਿਹੜੀ ਯਾਦ ਦੇ ਵਜੋਂ ਇੱਕ ਮੱਠ ਉੱਥੇ ਬਣਾ ਦਿੱਤਾ ਔਰ ਉੱਥੇ ਇਹ ਦਲਿਤ ਭਾਈਚਾਰਾ ਜਿਹੜਾ ਜੀ ਹਰ ਵਾਰੀ ਇਕੱਠਾ ਹੁੰਦਾ। ਇਹਦੀ 220 ਵਰ੍ਹੇਗੰਢ ਸੀਗੀ। ਅੱਛਾ, ਜੇ ਉੱਥੇ ਉਹ ਇਕੱਠੇ ਹੋ ਰਹੇ ਆ, ਉਹਨੂੰ ਮਨਾਉਂਦੇ ਆ ਤੇ ਉਹਦੇ ਵਿੱਚ ਹਰਜ ਕੋਈ ਨਹੀਂ। ਮਰਾਠੇ ਜਿਹੜੇ ਆ ਜੀ ਉਹ ਇਹ ਕਹਿੰਦੇ ਕਿ ਅਸੀਂ ਇਹ ਭੀਮਾ ਕੋਰੇਗਾਂਵ ਜੰਗ ਜਿਹੜੀ ਆ ਜੀ ਇਹਦੀ ਯਾਦ ਮਨਾਉਣ ਦਾ ਵਿਰੋਧ ਕਰਦੇ ਆ। ਉਹਨਾਂ ਨੇ ਇਕੱਠੇ ਹੋ ਕੇ ਜਿਹੜਾ ਸੀਗਾ ਜੀ ਹਮਲਾ ਕਰਤਾ। ਹਮਲੇ ਦੇ ਵਿੱਚ ਇੱਕ ਬੰਦੇ ਦੀ ਡੈਥ ਹੋ ਗਈ। ਉੱਥੋਂ ਇਹ ਮਾਮਲਾ ਜਿਹੜਾ ਜੀ ਭਖ ਪਿਆ ਪੁਣੇ ਤੋਂ। ਪੁਣੇ ਦੇ ਵਿੱਚ ਲੱਗੀ ਅੱਗ ਜਿਹੜੀ ਸੀ ਜੀ ਉਹਨੇ ਨਾ ਸਿਰਫ ਪੁਣੇ, ਉਦੋਂ ਬਾਅਦ ਮੁੰਬਈ ਨੂੰ ਆਪਣੇ ਘੇਰੇ ਦੇ ਵਿੱਚ ਲੈ ਲਿਆ। ਉਸ ਤੋਂ ਬਾਅਦ ਮਹਾਰਾਸ਼ਟਰ ਦੇ ਵੱਡੇ ਸ਼ਹਿਰਾਂ ਦੇ ਵਿੱਚ ਜਿਹੜਾ ਸੀਗਾ ਜੀ ਇਹਦਾ ਸੇਕ ਪਹੁੰਚ ਗਿਆ। ਥਾਂ ਥਾਂ ਦੇ ਉੱਤੇ ਪਥਰਾਓ ਕੀਤਾ ਗਿਆ। ਸਰਕਾਰੀ ਇਮਾਰਤਾਂ ਤੇ ਸਰਕਾਰੀ ਬੱਸਾਂ ਜਿਹੜੀਆਂ ਸੀਗੀਆਂ ਜੀ ਉਹਨਾਂ ਨੂੰ ਅੱਗ ਦੇ ਹਵਾਲੇ ਕੀਤਾ ਗਿਆ। ਬੇਹੱਦ ਤਣਾਅ ਵਾਲੀ ਸਥਿਤੀ ਜਿਹੜੀ ਆ ਉਹ ਮਹਾਰਾਸ਼ਟਰ ਦੇ ਵਿੱਚ ਬਣੀ ਹੋਈ ਆ। ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਇਹ ਗੱਲ ਕਹੀ ਆ ਕਿ ਇਹਦੀ ਜਾਂਚ ਕਰਵਾਈ ਜਾਊਗੀ, ਮਰਨ ਵਾਲੇ ਦੇ ਪਰਿਵਾਰ ਨੂੰ 10 ਲੱਖ ਰੁਪਈਆ ਦਿੱਤਾ ਜਾਊਗਾ, ਪਰ ਮਾਮਲਾ ਠੰਡਾ ਹੁੰਦਾ ਦੀਦਾ ਨੀਗਾ। ਅੱਜ ਜਿਹੜਾ ਜੀ ਇਹਨਾਂ ਦੇ ਵੱਲੋਂ ਐਲਾਨ ਕੀਤਾ ਗਿਆ ਕਿ ਸਮੁੱਚਾ ਮਹਾਰਾਸ਼ਟਰ ਜਿਹੜਾ ਜੀ ਉਹ ਬੰਦ ਰੱਖਿਆ ਜਾਊਗਾ ਔਰ ਇਹਦੇ ਨਾਲ ਜਿਹੜੀਆਂ ਦੀ ਦੋਨੋਂ ਜਥੇਬੰਦੀਆਂ ਜਿਹੜੀਆਂ ਨੇ ਇਹ ਆਮੋ ਸਾਹਮਣੇ ਨੇ ਜੀ ਇਸ ਮਾਮਲੇ ਨੂੰ ਲੈ ਕੇ। ਔਰ ਕਿਉਂਕਿ ਮਰਾਠਿਆਂ ਦਾ ਜ਼ੋਰ ਜਿਹੜਾ ਜੀ ਉਹ ਮੁੰਬਈ ਦੇ ਵਿੱਚ ਹੈ ਤਾਂ ਮਹਾਰਾਸ਼ਟਰ ਦੇ ਵਿੱਚ ਪਰ ਸਾਰੇ ਦੀ, ਪਰ ਮੁੰਬਈ ਦੇ ਵਿੱਚ ਜਿਹੜੀ ਸ਼ਿਵ ਸੈਨਾ ਹੈ ਜੀ ਉਹ ਵਰਦੀ ਦੇ ਉੱਤੇ ਤੇਲ ਪਾਉਣ ਦਾ ਜਿਹੜਾ ਜੀ ਉਹ ਕੰਮ ਕਰ ਰਹੀ ਆ। ਔਰ ਇੱਥੇ ਦੋਏ ਤਰ੍ਹਾਂ ਜਿਹੜੀਆਂ ਜੀ ਉਹ ਆਮੋ ਸਾਹਮਣੇ ਨੇ, ਕਿਉਂਕਿ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ 220 ਵਰ੍ਹੇਗੰਢ ਜਿਹੜੀ ਆ ਉਹ ਮਨਾਉਣ ਦੇ ਵਾਸਤੇ ਦਲਿਤ ਭਾਈਚਾਰਾ ਇੱਥੇ ਬਹੁਤ ਵੱਡੀ ਗਿਣਤੀ ਦੇ ਵਿੱਚ ਇਕੱਠਾ ਸੀਗਾ। ਸੋ ਅੱਜ ਬੰਦ ਦੇ ਦੌਰਾਨ ਸੰਭਾਵੀ ਰੂਪ ਦੇ ਵਿੱਚ ਜਿਹੜੀ ਹੈ ਜੀ ਉਹ ਹਿੰਸਾ ਕੁਝ ਥਾਵਾਂ ਦੇ ਉੱਤੇ ਹੋ ਸਕਦੀ ਹੈ। ਪੁਖਤਾ ਪ੍ਰਬੰਧ ਕਰਨ ਦਾ ਦਾਅਵਾ ਤਾਂ ਜਿਹੜਾ ਜੀ ਉਹ ਮਹਾਰਾਸ਼ਟਰ ਦੀ ਸਰਕਾਰ ਕਰ ਰਹੀ ਆ। ਕਿੰਨੇ ਇਹ ਸਬੰਧ ਸਹੀ ਹੁੰਦੇ ਆ ਇਹ ਦੇਖਦੇ ਆ। ਬਿਲਕੁਲ ਜੀ, ਕੰਮ ਵੀ ਕਾਫੀ ਮੱਗਿਆ ਹੋਇਆ ਤੇ ਅੱਗੇ ਆਪਾਂ ਸਿਆਸਤਦਾਨਾਂ ਤੇ ਡੇਰਾ ਮੁਖੀਆਂ ਦੀ ਜੇ ਗੱਲ ਕਰੀਏ ਤੇ ਉਹਨਾਂ ਦੀ ਸੁਰੱਖਿਆ ਨੇ ਖਜ਼ਾਨਾ ਖਾਧਾ ਜੀ। ਬਿਲਕੁਲ ਜੀ, ਐਕਚੁਅਲੀ ਜਿਹੜੇ ਪੰਜਾਬ ਦੇ ਸਿਆਸਤਦਾਨ ਨੇ, ਨੌਕਰਸ਼ਾਹ ਤੇ ਧਾਰਮਿਕ ਵਿਅਕਤੀ ਜਿਹੜੇ ਅਖਵਾਉਂਦੇ ਨੇ, ਉਹਨਾਂ ਨੂੰ ਰਾਜ ਸਰਕਾਰ ਦੇ ਵੱਲੋਂ ਦਿੱਤੀ ਸੁਰੱਖਿਆ ਛਤਰੀ ਦੀ ਕੀਮਤ ਆਪ ਲੋਕਾਂ ਨੂੰ ਜਿਹੜੀ ਹੈ ਜੀ ਆਮ ਲੋਕਾਂ ਨੂੰ ਉਤਾਰਨੀ ਪੈ ਰਹੀ ਹੈ ਜੀ। ਪੁਲਿਸ ਦੇ 18,000 ਜਵਾਨ ਤੇ ਅਫਸਰ ਏਦਾਂ ਦੇ ਨੇ ਜੀ ਜਿਨ੍ਹਾਂ ਤੋਂ ਢੁਕਵੀਆਂ ਸੇਵਾਵਾਂ ਨਹੀਂ ਲਈਆਂ ਜਾ ਰਹੀਆਂ। ਵੱਡੀ ਗਿਣਤੀ ਗਨਮੈਨਾਂ ਦੇ ਵਜੋਂ ਇਹ ਤਾਇਨਾਤ ਪੁਲਿਸ ਮੁਲਾਜ਼ਮਾਂ ਦੀ ਆ। ਸਿਆਸਤਦਾਨ ਤੇ ਹੋਰ ਹਸਤੀਆਂ ਨੂੰ ਸਰਕਾਰ ਦੇ ਵੱਲੋਂ 9200 ਗਨਮੈਨ ਮੁਹੱਈਆ ਕਰਵਾਏ ਗਏ ਆ। ਜਿਹੜਾ ਫਾਈਨੈਂਸ ਡਿਪਾਰਟਮੈਂਟ ਹੈ ਜੀ
ਉਹਨਾਂ ਦੇ ਅਧਿਕਾਰੀਆਂ ਦੇ ਮੁਤਾਬਕ ਇਹਨਾਂ ਪੁਲਿਸ ਮੁਲਾਜ਼ਮਾਂ ਨੂੰ ਦਿੱਤੀਆਂ ਜਾਂਦੀਆਂ ਤਨਖਾਹਾਂ ਦਾ ਭਾਰ 500 ਕਰੋੜ ਰੁਪਈਆ ਸਾਲਾਨਾ ਹੈ। ਔਰ ਸਰਕਾਰੀ ਸੁਰੱਖਿਆ ਹਾਸਲ ਕਰਨ ਵਾਲਿਆਂ ਦੇ ਵਿੱਚ ਹਾਕਮ ਧਿਰ ਦੇ ਨਾਲ ਸੰਬੰਧਿਤ ਵਿਅਕਤੀਆਂ ਦੀ ਗਿਣਤੀ ਜ਼ਿਆਦਾ ਹੈ ਹੀ, ਪਰ ਚੋਣਵੇਂ ਵਿਅਕਤੀਆਂ ਦੇ ਕਤਲਾਂ ਦੇ ਦੌਰਾਨ ਕਈ ਹਿੰਦੂ ਆਗੂਆਂ ਨੂੰ ਵੀ ਸੁਰੱਖਿਆ ਸਣੇ ਵਹੀਕਲ ਤੇ ਗਨਮੈਨਾਂ ਦੀ ਵੱਡੀ ਫੌਜ ਜਿਹੜੀ ਹੈ ਜੀ ਉਹ ਦਿੱਤੀ ਗਈ ਆ। ਸੀਨੀਅਰ ਪੁਲਿਸ ਅਧਿਕਾਰੀਆਂ ਨੂੰ ਰਿਪੋਰਟਾਂ ਇਹ ਮਿਲ ਰਹੀਆਂ ਕਿ ਮੁਹਾਲੀ ਸਣੇ ਕਈ ਸ਼ਹਿਰਾਂ ਦੇ ਵਿੱਚ ਸਰਕਾਰੀ ਸੁਰੱਖਿਆ ਹਾਸਲ ਕਈ ਵਿਵਾਦਤ ਜਿਹੜੇ ਵਿਅਕਤੀ ਨੇ ਉਹਨਾਂ ਨੇ ਪੁਲਿਸ ਦਲਾਲ ਦੇ ਵਜੋਂ ਨਿਭਾਉਣੀ ਸ਼ੁਰੂ ਕੀਤੀ ਹੋਈ ਆ। ਪੰਜਾਬ ਪੁਲਿਸ ਦੀ ਟੋਟਲ ਜਿਹੜੀ ਗਿਣਤੀ ਹੈ ਜੀ 82,000 ਹੈ। ਇਹਦੇ ਚੋਂ ਪੁਲਾਂ ਤੇ ਬਿਜਲੀ ਦੀ ਰਾਖੀ ਦੇ ਵਾਸਤੇ 4240, ਬੈਂਕ ਤੇ ਆਬਕਾਰੀ ਵਿਭਾਗ ਨੂੰ 1000, STS ਦੇ ਵਿੱਚ 600, NRI ਵਿੰਗ ਤੇ ਕਮਿਊਨਿਟੀ ਪੁਲਿਸਿੰਗ ਦੇ ਵਿੱਚ 300, ਪੁਲਿਸ ਦੇ ਸੁਵਿਧਾ ਕੇਂਦਰਾਂ ਦੇ ਵਿੱਚ 1500, ਗਨਮੈਨ ਵਜੋਂ 9200, ਖੇਡਾਂ ਤੇ ਕੋਟੇ ਦੇ ਅਧੀਨ 800, ਬਿਜਲੀ ਬੋਰਡ, CBI ਤੇ ਮਿਊਨਿਸਪਲ ਕਮੇਟੀਆਂ ਦਾ ਨਗਰ ਨਿਗਮ DTO ਦਫ਼ਤਰਾਂ ਦੇ ਤੇ ਟਰਾਂਸਪੋਰਟ ਵਿਭਾਗ ਦੇ ਹੋਰ ਜਿਹੜੇ ਦਫ਼ਤਰ ਨੇ ਇਹਨਾਂ ਦੇ ਵਿੱਚ ਕੋਈ 500 ਦੇ ਕਰੀਬ ਮੁਲਾਜ਼ਮ ਤਾਇਨਾਤ ਨੇ ਔਰ ਇਹਨਾਂ ਦੀ ਕੁੱਲ ਗਿਣਤੀ 18,000 ਦੇ ਕਰੀਬ ਬਣਦੀ ਹੈ। ਬੈਂਕ, ਬਿਜਲੀ ਬੋਰਡ, CBI ਤੇ ਜਿਹੜਾ ਕਰ ਤੇ ਆਬਕਾਰੀ ਵਿਭਾਗ ਹੈ ਇਹਦੇ ਚ ਪੁਲਿਸ ਮੁਲਾਜ਼ਮਾਂ ਦੀ ਜਿਹੜੀ ਤਾਇਨਾਤੀ ਹੈ ਉਹ ਡੈਪੂਟੇਸ਼ਨ ਮੰਨੀ ਜਾਂਦੀ ਹੈ ਔਰ ਤਨਖਾਹ ਦਾ ਭਾਰ ਜਿਹੜਾ ਜੀ ਸੰਬੰਧਿਤ ਵਿਭਾਗ ਦੇ ਵੱਲੋਂ ਚੁੱਕਿਆ ਜਾਂਦਾ ਹੈ। 9200 ਪੁਲਿਸ ਮੁਲਾਜ਼ਮ ਤੇ ਅਫਸਰਾਂ ਦੀਆਂ ਤਨਖਾਹਾਂ ਜੇ ਅੰਦਾਜ਼ਾ ਲਾਇਆ ਜਾਵੇ ਤਾਂ 500 ਕਰੋੜ ਸਾਲਾਨਾ ਬਣਦੀ ਹੈ ਔਰ ਇਹ ਪੈਸੇ ਜਨਤਕ ਚੋਂ ਗਨਮੈਨਾਂ ਦੀਆਂ ਤਨਖਾਹਾਂ ਦਾ ਭੁਗਤਾਨ ਜਿਹੜਾ ਜੀ ਉਹ ਸਿੱਧੇ ਤੌਰ ਦੇ ਉੱਤੇ ਲੋਕਾਂ ਦੇ ਉੱਤੇ ਬੋਝ ਜਿਹੜਾ ਜੀ ਉਹ ਮੰਨਿਆ ਜਾਂਦਾ ਹੈ। ਨਵੀਂ ਸਰਕਾਰ ਬਣੀ ਉਦੋਂ ਗਨਮੈਨਾਂ ਦਾ ਰੌਲਾ ਪਿਆ। ਹਾਂ, ਇੰਨਾ ਹੋਇਆ ਗਨਮੈਨ ਜਿਹੜੇ ਹਟਾ ਲਏ ਗਏ, ਪਰ ਹਟਾਏ ਗਏ ਜਿਹੜੀ ਪਿਛਲੀ ਸਰਕਾਰ ਸੀ ਉਹਦੇ ਬੰਦਿਆਂ ਤੋਂ ਲਾ ਲਏ ਗਏ ਨਵੀਂ ਸਰਕਾਰ ਦੇ ਉੱਤੇ। ਪਰਨਾਲਾ ਉੱਥੇ ਦਾ ਉੱਥੇ ਹੀ ਜਿਹੜਾ ਜੀ ਉਹ ਰਿਹਾ ਜਿਹੜਾ ਲੋਕਾਂ ਦੇ ਜੇਬ ਦੇ ਉੱਤੇ 500 ਕਰੋੜ ਰੁਪਈਏ ਦਾ ਇਹ ਬੋਝ ਪੈਂਦਾ ਉਹ ਸੁਰੱਖਿਆ ਜਿਹੜੀ ਹੈ ਜੀ ਉਹ ਕਰਦੇ ਫਿਰਦੇ ਨੇ ਇਹਨਾਂ ਸਿਆਸਤਦਾਨਾਂ ਦੀ, ਧਾਰਮਿਕ ਤੇ ਡੇਰਾ ਮੁਖੀਆਂ। ਜੀ ਜੀ ਤੇ ਅੱਗੇ ਆਪਾਂ ਪਰਿਵਾਰਾਂ ਦੀ ਗੱਲ ਕਰਦੇ, ਜਿਸ ਤਰ੍ਹਾਂ ਹੁਣ ਰੌਲਾ ਗੋਲਾ ਤਾਂ ਪੈ ਰਿਹਾ ਕਿ ਕਰਜ਼ਾ ਮਾਫ ਹੋਊਗਾ, ਪਰ ਜਿਹੜੇ ਪਰਿਵਾਰਾਂ ਦੇ ਮੈਂਬਰ ਖੁਦਕੁਸ਼ੀ ਕਰ ਗਏ ਆ ਉਹ ਪਰਿਵਾਰ ਆ ਉਹਨਾਂ ਨੂੰ ਨਹੀਂ ਪਤਾ ਕਿ ਉਹਨਾਂ ਦਾ ਕਰਜ਼ਾ ਮਾਫ ਹੋਣਾ ਜਾਂ ਨਹੀਂ। ਦੇਖੋ ਇਹ ਐਕਚੁਅਲੀ ਤੁਸੀਂ ਦੇਖਣਾ ਇਹ ਮਾਮਲਾ ਸਾਹਮਣੇ ਆ ਲੈਂਦੇ ਹੋ, ਇਹਦੇ ਨਾਲ ਭੰਬਲ ਭੂਸਾ ਹੋਰ ਵੱਡਾ ਕ੍ਰੀਏਟ ਹੋਊਗਾ। ਜਿਹੜਾ ਇਹ ਮਾਮਲਾ ਇਹ ਕਰਜ਼ਾ ਮਾਫੀ ਵਾਲਾ ਹੈ ਉਹਦੇ ਕਈ ਰੀਜ਼ਨ ਨੇ। ਇੱਕ ਤਾਂ ਜਿਹੜੀ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਕਿੰਨੇ ਕੇਸ ਜਿਹੜੇ ਆ ਜੀ ਉਹ ਸ਼ੱਕੀ ਨਿਕਲੇ ਆ। ਵੱਡੇ ਲੋਕ ਜਿਹੜੇ ਆ ਜੀ ਉਹ ਆਪਣਾ ਫਿੱਟ ਕਰਾ ਕੇ ਗੋਟੀ ਇਹਦੇ ਵਿੱਚ ਜਿਨ੍ਹਾਂ ਦੀਆਂ ਜ਼ਮੀਨਾਂ ਵੀ ਜਿਹੜੀਆਂ ਉਹ ਜ਼ਿਆਦੀਆਂ ਨੇ ਕੱਢਣ ਦੀ ਕੋਸ਼ਿਸ਼ ਤਾਂ ਉਹਨਾਂ ਨੂੰ ਕੀਤੀ ਜਾ ਰਹੀ ਹੈ। ਕਿੰਨੇ ਜਿਹੜਾ ਜੀ ਉਹ ਤੁਸੀਂ ਕੱਢ ਲਓਗੇ ਇਹ ਨਿਰਭਰ ਕਰਦਾ ਕਿ ਕਿਹਦਾ ਕਿੰਨਾ ਹੱਥ ਪੈਂਦਾ, ਉਸ ਹਿਸਾਬ ਦੇ ਨਾਲ ਜਿਹੜਾ ਜੀ ਉਹ ਹੋਊਗਾ। ਇੱਕ ਦੂਜੀ ਗੱਲ ਇਹ ਕਿ ਜਿਹੜਾ ਕੁਝ ਆਖਿਆ ਗਿਆ ਸੀਗਾ ਪਹਿਲਾਂ ਕਿ ਸਾਰਾ ਕਰਜ਼ਾ ਤੁਹਾਡਾ ਮਾਫ, ਚਾਹੇ ਉਹ ਆੜ੍ਹਤੀਆਂ ਤੋਂ ਲਿਆ, ਚਾਹੇ ਉਹ ਗੱਲ ਫੇਰ ਜਿਹੜੀ ਹੈ ਜੀ ਉਹ ਦੁਬਾਰਾ ਉਭਰੂਗੀ। ਇੱਕ ਉਸ ਤੋਂ ਬਾਅਦ ਜਿਹੜੀ ਅਗਲੀ ਗੱਲ ਇਹ ਆ ਕਿ ਕੀ ਇਹ ਕਰਜ਼ਾ ਮੁਆਫੀ ਜਿਹੜੀ ਹੈ ਜੀ ਮੌਜੂਦਾ ਕਿਸਾਨੀ ਦੇ ਸੰਕਟ ਦਾ ਹੱਲ ਹੈ? ਜੇ ਸਿੱਧੇ ਰੂਪ ਦੇ ਵਿੱਚ ਡਾਇਰੈਕਟ ਕਹਿਣਾ ਹੋਵੇ ਤੇ ਨਹੀਂ। ਉਹਦਾ ਕਾਰਨ ਜਿਹੜਾ ਜੀ ਉਹ ਇਹ ਆ ਕਿ ਇਹਦੇ ਨਾਲ ਜਿਹੜੀ ਹੈ ਜੀ ਇਹ ਲੋਕਾਂ ਦੀ ਮੁਸ਼ਕਲ, ਕਿਸਾਨਾਂ ਦੀ ਮੁਸ਼ਕਲ ਜਿਹੜੀ ਹੈ ਜੀ ਉਹ ਘਟਣ ਦੀ ਬਜਾਏ ਹੋਰ ਜ਼ਿਆਦਾ ਵਧੂਗੀ। ਇਹ ਤੁਸੀਂ ਦੇਖ ਲੈਣਾ ਆਉਣ ਵਾਲੇ ਦਿਨਾਂ ਦੇ ਦੌਰਾਨ। ਹੁਣ ਜਦੋਂ ਚਰਚਾ ਜਿਹੜਾ ਚੱਲ ਰਿਹਾ ਕਿ 7 ਤਰੀਕ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰੀ ਪੰਜਾਬ 5 ਜ਼ਿਲ੍ਹਿਆਂ ਦੇ 2.5 ਏਕੜ ਤੋਂ ਘੱਟ ਜ਼ਮੀਨ ਵਾਲੇ ਕਿਸਾਨਾਂ ਦਾ ਸਹਿਕਾਰੀ ਫਸਲੀ ਕਰਜ਼ਾ ਮਾਫ ਕਰਨ ਦੇ ਸਮਾਗਮ ਦੇ ਵਿੱਚ ਖੁਦਕੁਸ਼ੀ ਪੀੜਤ ਜਿਹੜੇ ਕਿਸਾਨ ਨੇ ਉਹ ਆਉਣਗੇ ਜਾਂ ਨਹੀਂ, ਇਹਦੇ ਵਾਸਤੇ ਅਜੇ ਨਾ ਸਰਕਾਰ ਦੱਸ ਰਹੀ ਹੈ, ਨਾ ਕੋਈ ਅਧਿਕਾਰੀ ਜਿਹੜਾ ਜੀ ਉਹ ਦੱਸ ਰਿਹਾ। ਮਾਨਸਾ ਦੇ ਵਿੱਚ ਹੋਣ ਵਾਲੇ ਇਸ ਸਮਾਗਮ ਦੇ ਵਿੱਚ ਅਜੇ ਤੱਕ ਇਹਨਾਂ ਨੂੰ ਸੱਦਾ ਪੱਤਰ ਨਹੀਂ ਦਿੱਤਾ ਗਿਆ। ਖੁਦਕੁਸ਼ੀ ਪੀੜਤ ਪਰਿਵਾਰਾਂ ਦੇ April 16 ਤੋਂ 17 ਤੱਕ ਦੇ ਸਹਿਕਾਰੀ ਫਸਲੀ ਕਰਜ਼ੇ ਦੀ ਮੁਆਫੀ ਬਾਰੇ ਚਰਚਾ ਤਾਂ ਹੋ ਰਹੀ ਆ, ਪਰ ਅਜੇ ਤੱਕ ਇਹਦੇ ਸੰਬੰਧੀ ਕੋਈ ਫੈਸਲਾ ਨਹੀਂ ਹੋਇਆ। ਸਰਕਾਰ ਇਸ ਬਾਰੇ ਫੈਸਲਾ ਨਹੀਂ ਕਰ ਸਕੀ ਕਿ ਖੁਦਕੁਸ਼ੀ ਪੀੜਤ ਪਰਿਵਾਰਾਂ ਦਾ ਕਰਜ਼ਾ ਜੇ ਮਾਫ ਕਰਨਾ ਹੈ ਤਾਂ ਇਹ ਕਿਸ ਸਾਲ ਤੋਂ ਮਾਫ ਕੀਤਾ ਜਾਵੇ। ਕੁਝ ਸੀਨੀਅਰ ਅਧਿਕਾਰੀ ਕਹਿੰਦੇ ਆ ਕਿ 7 ਜਨਵਰੀ ਨੂੰ ਕੁਝ ਨਾ ਕੁਝ ਤਾਂ ਹੋਊਗਾ ਤਾਂ ਸਹੀ, ਪਰ ਅਜੇ ਕੋਈ ਸਪਸ਼ਟ ਫੈਸਲਾ ਨਹੀਂ। ਕਰਜ਼ਾ ਮਾਫੀ ਯੋਜਨਾ ਦੇ ਨਾਲ ਜੁੜੇ ਜਿਹੜੇ ਅਧਿਕਾਰੀ ਨੇ ਉਹ ਕਹਿੰਦੇ ਆ ਕਿ 5 ਜ਼ਿਲ੍ਹਿਆਂ ਮਾਨਸਾ, ਬਠਿੰਡਾ, ਮੋਗਾ, ਮੁਕਤਸਰ ਤੇ ਫਰੀਦਕੋਟ ਜ਼ਿਲ੍ਹਿਆਂ ਦੀ ਪੁਸ਼ਟੀ ਹੋ ਚੁੱਕੇ 47,000 ਕਿਸਾਨ 2.5 ਏਕੜ ਤੋਂ ਘੱਟ ਵਾਲੇ ਸਹਿਕਾਰੀ ਫਸਲੀ ਕਰਜ਼ਾ ਮਾਫੀ ਦੇ ਦਾਇਰੇ ਦੇ ਵਿੱਚ ਆਉਂਦੇ ਆ। ਸੂਬਾ ਪੱਧਰ ਦੇ ਜਿਹੜੇ ਸਹਿਕਾਰੀ ਕਰਜ਼ੇ ਦੇ ਦਾਇਰੇ ਦੇ ਵਿੱਚ ਆਉਣ ਵਾਲੇ ਇਸ ਤਰ੍ਹਾਂ ਦੇ ਕਿਸਾਨ 1,67,000 ਨੇ। ਸਰਕਾਰ ਦੇ ਕੋਲੇ ਸਾਰੀਆਂ ਬੈਂਕਾਂ ਦੇ ਵੀ ਪੂਰੇ ਅੰਕੜੇ ਇਕੱਠੇ ਨੇ, ਪਰ
ਪਹਿਲੀ ਤਰਜੀਹ ਸਰਕਾਰੀ ਸੰਸਥਾਵਾਂ ਦੇ ਕਰਜ਼ੇ ਨੂੰ ਦੇਣ ਦਾ ਜਿਹੜਾ ਜੀ ਉਹ ਫੈਸਲਾ ਹੈ। ਜਿਹੜੇ ਖੁਦਕੁਸ਼ੀ ਪੀੜਤ ਪਰਿਵਾਰ ਨੇ, ਮੈਂ ਅੱਗੇ ਵੀ ਇੱਕ ਦਿਨ ਅੰਕੜੇ ਦਿੱਤੇ ਸੀਗੇ ਕਿ ਕਿੰਨੇ ਲੋਕ ਨੇ ਜਿਨ੍ਹਾਂ ਨੂੰ ਜਿਹੜੀ ਮਦਦ ਮਿਲਦੀ ਹੈ, ਕਿਉਂਕਿ ਪਿਛਲੀ ਸਰਕਾਰ ਕਹਿੰਦੀ ਸੀ 3 ਲੱਖ ਰੁਪਈਆ ਜਿਹੜਾ ਖੁਦਕੁਸ਼ੀ ਕਰ ਗਿਆ, ਤਕਰੀਬਨ 16 ਤੋਂ 17% ਜਿਹੜਾ ਜੀ ਲੋਕਾਂ ਨੂੰ ਉਹ ਮਿਲੇ ਜਿਹੜੇ ਖੁਦਕੁਸ਼ੀ ਕਰ ਗਏ। ਜਿਹੜਾ ਵਾਅਦਾ ਸੀਗਾ ਜੀ ਨਵੀਂ ਸਰਕਾਰ ਨੇ ਕੀਤਾ ਸੀਗਾ ਕਿ ਅਸੀਂ 5 ਲੱਖ ਕਰਾਂਗੇ ਇਹ ਜਿਹੜਾ ਖੁਦਕੁਸ਼ੀ ਕਰ ਜਾਂਦਾ। ਹਾਲਾਂਕਿ ਮੈਂ ਪਰਸਨਲ ਤੌਰ ਦੇ ਉੱਤੇ ਇਹਦੇ ਵੀ ਹੱਕ ਦੇ ਵਿੱਚ ਨਹੀਂ ਕਿ ਜਿਹੜਾ ਇਹ ਉਕਸਾਉਣਾ ਕਿਸੇ ਨੂੰ ਜਿਹੜਾ ਜੀ ਖੁਦਕੁਸ਼ੀ ਕਰਨ ਦੇ ਵਾਸਤੇ, ਚਲੋ ਫਿਰ ਵੀ ਉਸ ਪਰਿਵਾਰ ਦੀ ਮਦਦ ਹੋਣੀ ਚਾਹੀਦੀ ਹੈ। ਉਹ 5 ਲੱਖ ਵਾਲੀ ਜਿਹੜੀ ਗੱਲ ਹੈ ਜੀ ਉਹ ਮਹਿਜ਼ ਐਲਾਨ ਦੇ ਰੂਪ ਦੇ ਵਿੱਚ ਸ਼ਾਮਲ ਹੈ। ਇੱਕ ਐਲਾਨ ਇਹ ਕੀਤਾ ਗਿਆ ਸੀਗਾ ਕਿ ਖੁਦਕੁਸ਼ੀ ਕਰ ਗਏ ਪਰਿਵਾਰ ਦੇ ਜਿਹੜਾ ਜੀ ਸਮੁੱਚਾ ਕਰਜ਼ਾ ਮਾਫ ਹੋਊਗਾ। ਇਹਦੇ ਉੱਤੇ ਸਵਾਲੀਆ ਚਿੰਨ੍ਹ ਜੀ ਕਿ ਜਿਹੜਾ 7 ਤਰੀਕ ਨੂੰ ਫੰਕਸ਼ਨ ਹੋ ਰਿਹਾ ਉਹਦੇ ਵਿੱਚ ਕੋਈ ਖੁਦਕੁਸ਼ੀ ਕਰ ਗਿਆ ਪਰਿਵਾਰ ਸੱਦਿਆ ਤੱਕ ਨਹੀਂ ਜਾ ਰਿਹਾ ਸੋ ਫਾਰ, ਜਿੰਨੀ ਰਿਪੋਰਟ ਜਿਹੜੀ ਉਹ ਆ ਰਹੀ ਹੈ ਜੀ। ਤੇ ਚਲੋ ਥੋੜੇ ਕੁ ਦਿਨ ਰਹਿੰਦੇ ਆ, ਦੇਖਦੇ ਕੀ ਹੁੰਦਾ ਹੈ। ਤੇ ਅੱਗੇ ਆਪਾਂ ਹਿੰਮਤ ਦੀ ਗੱਲ ਕਰਦੇ ਹਾਂ, ਪਿੰਡ ਹਿੰਮਤਪੁਰਾ ਦੀ ਗੱਲ ਕਰਦੇ ਹਾਂ ਕਿ ਜੋ ਅੱਜ ਤੱਕ ਕਿਸੇ ਨੇ ਨਹੀਂ ਕੀਤਾ ਉਹਨਾਂ ਨੇ ਕਰ ਵਿਖਾਇਆ। ਤੇ ਉਹਨਾਂ ਨੇ ਔਰਤਾਂ ਦੇ ਸਤਿਕਾਰ ਦੇ ਲਈ ਘਰ ਦੇ ਮੋਹਰੇ ਨੇਮ ਪਲੇਟ ਲਾਈ ਔਰਤ ਦੇ ਨਾਂ ਤੇ। ਬਿਲਕੁਲ ਜੀ, ਬਠਿੰਡਾ ਜ਼ਿਲ੍ਹੇ ਦਾ ਪਿੰਡ ਹਿੰਮਤਪੁਰਾ ਜੀ, ਇਹਨੇ ਪੰਜਾਬ ਦੇ ਮੱਥੇ ਤੇ ਲੱਗੇ ਕੁੜੀ ਮਾਰਾਂ ਦੇ ਦਾਗ ਨੂੰ ਹਟਾਉਣ ਦਾ ਜਿਹੜਾ ਜੀ ਉਹ ਹੌਸਲਾ ਕੀਤਾ। ਇਹ ਨਿਵੇਕਲੀ ਪਹਿਲ ਹੈ ਜੀ ਪੰਜਾਬ ਦਾ। ਇਹ ਪਹਿਲਾ ਪਿੰਡ ਆ ਜਿਹਦੇ ਘਰ ਦੇ ਹਰ ਬੂਹੇ ਦੇ ਅੱਗੇ ਔਰਤ ਦੇ ਨਾਮ ਦੀ ਨੇਮ ਪਲੇਟ ਜਿਹੜੀ ਹੈ ਜੀ ਉਹ ਲੱਗੀ ਹੈ। ਪਿੰਡ ਹਿੰਮਤਪੁਰਾ ਦੀ ਜਿਹੜੀ ਸਰਪੰਚ ਹੈ ਮਲਕੀਤ ਕੌਰ ਦੇ ਕੋਲ ਜਦੋਂ ਪੇਂਡੂ ਵਿਕਾਸ ਅਧਿਕਾਰੀ ਨੇ ਇੱਕ ਯੋਜਨਾ ਰੱਖੀ ਤਾਂ ਉਹਨੇ ਜਿਹੜੀ ਜੀ ਹਾਂ ਕੀਤੀ ਔਰ ਪਿੰਡ ਦੇ ਹਰ ਵਾਰਡ ਦਾ ਪੂਰਾ ਨਕਸ਼ਾ, ਗਲੀ ਤੇ ਮਕਾਨ ਨੰਬਰ ਸਣੇ ਜਿਹੜਾ ਜੀ ਇਹ ਲਾਇਆ ਗਿਆ। ਕਿਸੇ ਪਿੰਡ ਦੇ ਵਿੱਚ ਇਸ ਤਰ੍ਹਾਂ ਦਾ ਨਹੀਂ ਹੈਗਾ ਕਿਉਂਕਿ ਇਸ ਲਈ ਘਰ ਲੱਭਣਾ ਔਖਾ ਹੋ ਜਾਂਦਾ ਕਿਸੇ ਦਾ ਵੀ। ਘਰ ਦੇ ਗੇਟ ਦੇ ਅੱਗੇ ਪਰਿਵਾਰ ਦੀ ਸਭ ਤੋਂ ਵੱਧ ਉਮਰ ਦੀ ਔਰਤ ਦੇ ਨਾਂ ਦੀ ਤਖਤੀ ਲਾਈ ਗਈ ਹੈ। ਪਿੰਡ ਦੇ ਵਿੱਚ 55% ਔਰਤ ਵੋਟਰਾਂ ਨੇ। 5 ਮੈਂਬਰੀ ਪੰਚਾਇਤ 'ਚ 3 ਔਰਤਾਂ ਸ਼ਾਮਲ ਨੇ। ਪਿੰਡ ਦੇ ਵਿੱਚ ਗ੍ਰਾਮ ਸਭਾ ਦਾ ਟਾਈਮ ਦੇ ਉੱਤੇ ਇਜਲਾਸ ਹੁੰਦਾ ਹੈ। ਇਹਦੇ ਵਿੱਚ 2 ਜਾਂ 2 ਤੋਂ ਵੱਧ ਧੀਆਂ ਵਾਲੀਆਂ ਜਿਹੜੀਆਂ 8 ਔਰਤਾਂ ਦਾ ਸਨਮਾਨ ਕੀਤਾ ਜਾਂਦਾ ਔਰ ਪੰਚਾਇਤ ਦੇ ਵੱਲੋਂ ਮਹਿਲਾ ਦਿਵਸ ਦੇ ਵਿੱਚ ਵੱਖਰਾ 50,000 ਰੁਪਏ ਦਾ ਬਜਟ ਰੱਖਿਆ ਹੋਇਆ ਜੀ, ਜਿਹਦੇ ਨਾਲ ਵੱਡੀ ਉਮਰ ਦੀਆਂ ਔਰਤਾਂ ਦਾ ਸਨਮਾਨ ਕੀਤਾ ਜਾਂਦਾ। ਮੈਡੀਕਲ ਕੈਂਪ ਜਿਹੜੇ ਜੀ ਉਹ ਲਾਉਣ ਦੀ ਗੱਲ ਵੀ ਆਖੀ ਜਾ ਰਹੀ ਹੈ। ਜਿਹੜੀ ਪੰਚ ਹੈ ਇੱਥੋਂ ਦੀ ਇੱਕ, ਉਹ ਕਹਿੰਦੀ ਹੈ ਕਿ ਹਰ ਵਾਰੇ ਪੰਚਾਇਤ ਜਿਹੜੀ ਹੈ ਜੀ ਉਹ ਧੀਆਂ ਦੀ ਲੋਹੜੀ ਮਨਾਊਗੀ, ਜਿਹਦੀ ਸ਼ੁਰੂਆਤ ਇਸੇ ਲੋਹੜੀ ਤੋਂ ਕੀਤੀ ਜਾ ਰਹੀ ਹੈ। ਪੰਜਾਬ ਦਾ ਇਹ ਦੂਜਾ ਪਿੰਡ ਹੈ ਜਿੱਥੇ ਸੌਕਪਿਟ ਜਿਹੜੇ ਜੀ ਉਹ ਬਣ ਰਹੇ ਆ ਤਾਂ ਕਿ ਜਿਹੜਾ ਨਿਕਾਸੀ ਪਾਣੀ ਆ ਉਹਨੂੰ ਮੁੜ ਕੇ ਧਰਤੀ ਦੇ ਵਿੱਚ ਪਾ ਕੇ ਵਰਤੋਂ ਦੇ ਵਿੱਚ ਲਿਆਂਦਾ ਜਾ ਸਕੇ, ਮੀਂਹ ਵਾਲਾ ਜਿਹੜਾ ਜੀ। ਪੂਰੇ ਪਿੰਡ ਦੇ ਵਿੱਚ ਜਿਹੜੀਆਂ ਜੀ ਥਾਂ ਥਾਂ ਦੇ ਉੱਤੇ ਸਮਾਜਿਕ ਅਲਾਮਤਾਂ ਤੋਂ ਸੁਚੇਤ ਰੱਖਣ ਵਾਲੇ ਨਾਅਰੇ ਵੀ ਜਿਹੜੇ ਆ ਉਹ ਲਿਖੇ ਗਏ ਆ। ਹਿੰਮਤਪੁਰੀਆਂ ਦੀ ਇਸ ਹਿੰਮਤ ਦੀ ਵੈਸੇ ਜਿਹੜੀ ਆ ਜੀ ਉਹ ਦਾਦ ਦੇਣੀ ਬਣਦੀ ਹੈ ਕਿ ਉਹਨਾਂ ਨੇ ਇਹ ਇੱਕ ਨਿਵੇਕਲੀ ਸ਼ੁਰੂਆਤ ਕੀਤੀ ਜੀ। ਬਿਲਕੁਲ, ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਹੁਣ ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।